ਕੀ ਗੱਲ ਆ ਮੂਡ ਸਾਰਾ ਖਰਾਬ ਕੀਤਾ ਹੋਇਆ ਵਾ ਤੇ ਮੂਡ ਖਰਾਬ ਕਰਨਾ ਨਹੀਂ ਕਿਉਂ ਜਿਹੜਾ ਤੁਹਾਡਾ ਭਰਾ ਲਫੰਡਰ ਜਿਹਾ ਕੀ ਕੀਤਾ ਉਹਨੇ ਪੈਸੇ ਜ਼ਾਇਆ ਕਰੀ ਜਾਣ ਡਿਆ ਤੇ ਫੇਰ ਹੁਣ ਤੇ ਉਹਨੂੰ ਪੁੱਛੋ ਤੇਰਾ ਮਕਸਦ ਮੈਂ ਉਹਨੂੰ ਪੁੱਛਦਾ ਨਹੀਂ ਹੈਗਾ ਮੈਨੂੰ ਕੀ ਪਤਾ ਕੀ ਕਰਦੇ ਤੁਸੀਂ ਤੁਹਾਡਾ ਤੇ ਭਰਾ ਤੁਸੀਂ ਭਰਾ ਦੀ ਸਾਈਡ ਲੈਣੀ ਸਾਈਡ ਦੀ ਗੱਲ ਨਹੀਂ ਹੈਗੀ ਫੇਰ ਤੜ ਕਰੀ ਜਾਣ ਨਹੀਂ ਆ ਹੈ ਨੁਕਸਾਨ ਹੋ ਗਿਆ ਤੇ ਫੇਰ ਕੀ ਆ ਮਾਪੇ ਹੀ ਖਰਚਾ ਲਾਉਂਦੇ ਬੱਚਿਆਂ ਦੇ ਉੱਤੇ 2 ਕਿੱਲੇ ਜ਼ਮੀਨ ਉਹਨੇ ਵੇਚਤੀ ਮੇਰਾ ਜ਼ੇਵਰ ਵੇਚ ਕੇ ਉਹਦੇ ਜਿਹੜੇ ਸਿਰ ਤੇ ਭੂਤ ਸਵਾਰ ਹੋਇਆ ਬਾਹਰ ਦਾ ਤੁਸੀਂ ਸਮਝਦੇ ਕੁਛ ਨਹੀਂ ਹੈਗੇ ਕੀ ਮਤ ਕਰਾਂ ਤੂੰ ਕੀ ਚਾਹੁੰਨੀ ਕੀ ਆ ਚਾਹਨੀ ਕੀ ਹੈ ਮੇਰੀਆਂ ਚੀਜ਼ਾਂ ਵੇਚ ਜਦੋਂ ਆਏਗਾ ਉਹਦੇ ਮੱਥੇ ਲੱਗ ਜਾਣਗੇ ਘਰ ਚ ਕਿਲ ਪਾਈ ਆ ਤੂੰ ਅੱਛਾ ਮੇਰੇ ਨਾਲ ਹੱਥ ਚਲਾਕੀ ਕਰਦੇ ਹੋ ਉਹਨੂੰ ਨਾ ਪੁੱਛਣਾ ਹੱਥ ਚਲਾਕੀ ਕਰਦੇ ਤੇਰਾ ਉਹ ਤਾਂ ਤੁਸੀਂ ਸਿਰ ਤੇ ਬਾਂਹ ਚੜਾ ਲਾਤੀ ਲਿਆ ਤੇਰੀ ਕਿਤੇ ਮੈਂ ਕੀ ਹੋਇਆ ਹਾਂ ਕੀ ਹੋਇਆ? ਇਧਰ ਆ ਕੇ ਚੁੱਪ ਕਰਕੇ ਬਹਿ ਯਾਰ ਤੂੰ ਵੀ ਗੱਲ ਸੁਣ ਨਹੀਂ ਜੇ ਮੈਂ ਚੁੱਪ ਕਰਕੇ ਬਹਿਣਾ ਤਾਂ ਫਿਰ ਮੈਨੂੰ ਬਾਹਰ ਹੀ ਰਹਿਣ ਦਿੰਦੇ ਕੀ ਹੋਇਆ ਵਾ ਕਾਹਦਾ ਰੌਲਾ ਵਾ ਭਾਜੀ ਮੈਂ ਤੁਹਾਨੂੰ ਦੱਸ ਦਿੱਤਾ ਬਸ ਹੁਣ ਮੇਰਾ ਇੱਥੇ ਦਿਲ ਨਹੀਂ ਲੱਗਦਾ ਹਾਂ ਮੈਂ ਬਾਹਰ ਜਾਣਾ ਵਾ ਬਸ ਮੈਂ ਨਹੀਂ ਇੱਥੇ ਵਿਆਹ ਵਿਊ ਕਰਨਾ ਕਿਸੇ ਦੇ ਨਾਲ ਵੀ ਸਾਨੂੰ ਵੀ ਵੇਚ ਲਵੀਂ ਇੱਥੇ ਆਏਗਾ ਕੋਈ ਗੱਲ ਬਹਿ ਕੇ ਕਰ ਅੱਗੇ ਪਹਿਲੇ ਉਹਨੇ ਸਿਰ ਖਾਦਾ ਹੁਣ ਤੂੰ ਸਿਰ ਖਾਣ ਲੱਗ ਗਿਆ ਮੇਰਾ ਸਿਰ ਤੇ ਰਹਿ ਕੀ ਗਿਆ ਜਿਹੜਾ ਮੈਂ ਖਾਣਾ ਕਹ ਭਾਜੀ ਬਾਹਰ ਜਾਣਾ ਬਸ ਮੇਰੇ ਕੋਲ ਨਹੀਂ ਇੱਥੇ ਰਿਹਾ ਜਾਂਦਾ ਹੁਣ ਬਾਹਰ ਕੀ ਆ ਤੇਰੇ ਕੋਲ ਕਿਹੜਾ ਹੁਨਰ ਜਿਹੜਾ ਤੂੰ ਬਾਹਰ ਜਾਣਾ ਵਾ ਮੇਰੇ ਕੋਲ- ਬਾਹਰ ਵੀ ਜਾ ਕੇ ਤੂੰ ਜਲੀਲ ਹੋਣਾ ਮੇਰੇ ਕੋਲ ਪੈਸੇ ਮੰਗਾਈ ਜਾਣੇ ਉੱਥੇ ਉਹ ਨਾਲਦਿਆਂ ਦਾ ਮੁੰਡਾ ਉਹਨੂੰ ਕੋ ਪੜਿਆ ਲਿਖਿਆ ਸੀਗਾ ਸਿਰਫ ਉਹਨਾਂ ਕੋ ਪੈਸਾ ਧੇਲਾ ਸੀ ਅਗਲੇ ਬਾਹਰ ਭੇਜ ਦਿੱਤਾ ਉਹਨੂੰ ਉਹ 50 ਲੱਖ ਰੁਪਏ ਦਾ ਅੱਗੇ ਤੂੰ ਫਰਾਰ ਕਰਾ ਦਿੱਤਾ ਆ 22 ਲੱਖ ਰੁਪਏ ਹੁਣ ਕੁਝ ਦਿਨ ਪਹਿਲੇ ਤੇਰੇ ਤੇ ਲਾਏ ਆ ਉਹ ਤੂੰ ਸਾਡੇ ਨਾਲ ਕੀ ਕਰੇਗਾ ਉਹ ਪਹਿਲੇ ਜਿਹੜਾ ਏਜੰਟ ਮਿਲਿਆ ਨਾ ਉਹ ਬੰਦਾ ਸਹੀ ਨਹੀਂ ਸੀਗਾ ਆ ਹੁਣ ਜਿਹੜਾ ਏਜੰਟਾਂ ਨੇ ਮੇਰੇ ਨਾਲ ਵਾਅਦਾ ਕੀਤਾ ਵਾ ਭਾਜੀ ਉਹ ਕਹਿੰਦਾ ਮੈਂ ਤੈਨੂੰ ਬਾਹਰ ਭੇਜ ਕੇ ਨਾ ਫੇਰ ਤੇਰੇ ਕੋਲ ਅੱਧੇ ਪੈਸੇ ਲਵਾਂਗਾ ਅੱਧੇ ਪੈਸੇ ਤੁਸੀਂ ਸਿਰਫ ਇੱਥੇ ਦੇਣੇ ਹੈ ਨਹੀਂ ਪੈਸੇ ਮੇਰੇ ਕੋਲ ਇੰਜ ਇੱਥੇ ਦਲੀਲ ਹੋ ਜਿਹੜਾ ਮੇਰਾ ਨਹੀਂ ਕਿਉਂ ਨਹੀਂ ਪੈਸੇ ਹੁਣ ਫੇਰ ਪੈਸੇ ਮੰਗਣ ਡਿਆ ਹੈ ਉਹ ਤੂੰ- ਤੇ ਮਾਪਿਓ ਛੱਡ ਕੇ ਗਿਆ ਤੁਸੀਂ ਆਪਣੇ ਆਪ ਨਹੀਂ ਬਣਾਇਆ ਸਾਰਾ ਕੁਝ ਜਿਹੜਾ ਤੁਸੀਂ ਇੰਨੇ ਮੇਰਾ ਮਾਂ ਜ਼ੇਵਰ ਇੰਨਾ ਵੇਚਿਆ ਮਾਂ ਨਾ, ਪਿਓ ਨਹੀਂ ਛੱਡ ਕੇ ਗਿਆ ਜਿੰਨਾ ਤੂੰ ਤਿੰਗੜੀ ਜਾਣਿਆ ਵਾ ਇੰਗੜੀ ਜਾਣ ਜਿਹੜਾ ਮੇਰਾ ਜ਼ੇਵਰ ਵਿੱਚ ਵੇਚਿਆ ਨਾ ਉਹਨੂੰ ਬਣਾ ਕੇ ਦਿਓ ਮੈਨੂੰ ਨਹੀਂ ਇਸ ਚੀਜ਼ ਦਾ ਉਹਦੇ ਪਤਾ ਨਾਲ ਕਰ ਗੱਲ ਹੋ ਹਾਂ ਗਈ ਮੈਨੂੰ ਠੇਕਾ ਨਹੀਂ ਹੈਗਾ ਤੁਹਾਡੇ ਭਰਾ ਦਾ ਉਹ ਭਾਜੀ ਕਿਉਂ ਦਿਲ ਛੋਟਾ ਕਰਨ ਨਹੀਂ ਇੱਕ ਵਾਰੀ ਮੈਨੂੰ ਬਾਹਰ ਜਾ ਲੈਣ ਦੇ ਓਏ ਮੈਂ ਕਿਤੇ- ਤੈਨੂੰ ਜ਼ੇਵਰ 'ਚ ਦੱਬ ਦੇਣਾ ਵਾ ਬਾਹਰ ਤੇਰਾ ਜਾ। ਮਾੜਾ ਜਿਹਾ ਮੂੰਹ ਬਾਹਰ ਰੱਖਣਾ ਬਾਕੀ ਤੇਰੇ ਸਾਰੇ ਆਲੇ ਦੁਆਲੇ ਲੌਕਟ ਹੋਣੇ ਲੋਕਟ ਓਏ ਕੈਂਚੀ ਤੂੰ ਕਦੇ ਚੁੱਪ ਕਰ ਜਾਏਗੀ ਇਹ ਕੈਂਚੀ ਤੇਰੀ ਚੁੱਪ ਕਰ ਜਾਏਗੀ ਤੇ ਬੰਦ ਹੋ ਜਾਏਗੀ ਮੇਰਾ ਬੜਾ ਨੁਕਸਾਨ ਉਹਨਾਂ ਹੋਇਆ ਗੱਲ ਕਹਿੰਦੇ ਨੁਕਸਾਨ ਤੇਰਾ ਕੱਲੀ ਦਾ ਹੋਇਆ ਵਾ ਤੇ ਤੁਸੀਂ ਮੈਨੂੰ ਹੱਥੀ ਪੈਣ ਦੇ ਸਾਡਾ ਨਹੀਂ ਹੋਇਆ ਨੁਕਸਾਨ ਚੁੱਪ ਨੁਕਸਾਨ ਕਰਕੇ ਬੈ ਹੋਇਆ ਉਹਨੂੰ ਸਮਝਾਉਣ ਨਹੀਂ ਦਿਆ ਮੈਂ ਮੈਨੂੰ ਕੀ ਪਤਾ ਪਤਾ ਨਹੀਂ ਤੂੰ ਕੀ ਤੈਨੂੰ ਕੀ ਨਹੀਂ ਪਤਾ ਹਾਂ ਤੈਨੂੰ ਤਾਂ ਪਤਾ ਹੀ ਨਹੀਂ ਹੁੰਦਾ ਭਰਜਾਈ ਉਹ ਬੈ ਉੱਥੇ ਚੁੱਪ ਕਰਕੇ ਕੁੱਤਿਆ ਇੱਕ ਵਾਰੀ ਭਾਜੀ ਮੈਨੂੰ ਉਹ ਬਾਹਰ ਚੁੱਪ ਕਰ ਜਾ ਕੁੱਤਿਆ ਅੱਛਾ ਮੇਰੀ ਵੀ ਗੱਲ ਸੁਣ ਲਵੋ ਹੁਣ ਇਹਨੂੰ ਪੁੱਛੋ ਕਿ ਕੀ ਕਰਨਾ ਵਿਆਹ ਦਾ ਇਹੀ ਤਾਂ ਕਰਨ ਲੱਗਾ ਹੁਣ ਜੇ ਤੇਰੀ ਜ਼ਬਾਨ ਅੰਦਰ ਪੈ ਜਾ ਕਿਤੇ ਮੈਂ ਵੀ ਉਹਨਾਂ ਨੂੰ ਕੋਈ ਜਵਾਬ ਦੇਣਾ ਜਵਾਬ ਦੇਣਾ ਮੈਂ ਹੀ ਨਾ ਤੈਨੂੰ ਜਵਾਬ ਦੇ ਦੇਵਾਂ ਦੇ ਦਿਓ ਫਿਰ ਤੁਸੀਂ ਗੱਲ ਸੁਣੋ ਕਾਕਾ ਹਾਂਜੀ ਭਾਜੀ ਬਾਹਰ ਦੀ ਪਈ ਹੈ ਤੈਨੂੰ ਕੋਈ ਸਾਡੀ ਵੀ ਇੱਜ਼ਤ ਹੈਗੀ ਆ ਇਹ ਤੁਹਾਨੂੰ ਕਿਹਨੇ ਕਿਹਾ ਤੁਹਾਡੀ ਇੱਜ਼ਤ ਹੈ ਵਾ ਭਾਈ ਇਹ ਕਿਹੜੀ ਗੱਲ ਹੋਈ ਮੈਨੂੰ ਨਹੀਂ ਪਤਾ ਤੁਸੀਂ ਮੇਰੇ ਵੱਡੇ ਭਰਾ ਹੋ ਤੁਹਾਡੀ ਇੱਜ਼ਤ ਮੇਰੀ ਇੱਜ਼ਤ ਆ ਆ ਦੰਦਾਂ ਥੱਲੇ ਨਾ ਜ਼ਬਾਨ ਲੈ ਤੇ ਗੱਲ ਮੰਨ ਮੇਰੀ ਜਿਹੜੀ ਮੈਂ ਕਹਿਣ ਲੱਗਾ ਬਾਹਰ ਤੈਨੂੰ ਬਾ ਇੱਕ ਸ਼ਰਤ ਤੋਂ ਭੇਜਣਾ ਪਹਿਲੇ ਵਿਆਹ ਕਰ ਆ ਕੁੜੀ ਦੀ ਫੋਟੋ ਵਿਖਾ ਹਲੋ ਆ ਲੈ ਆ ਹਾਂ ਇਹਦਾ ਮਤਲਬ ਨਹੀਂ ਨਹੀਂ ਇਹ ਤਾਂ ਹਾਂ। ਚਾਚੇ ਦੀ ਧੀ ਆ ਓਏ ਆਪ ਚੰਗੀ ਭਲੀ ਚਿੱਟੀ ਆ ਚਾਚੇ ਦਾ ਵਿਆਹ ਕਿਤੇ ਓਏ ਕੀਤਾ ਕੈਮਰੇ ਦੀ ਸੋਹਣੀ ਸਫਾਈ ਲੱਗੀ ਆ ਉਦਾਂ ਮਾਸ਼ਾਅੱਲਾ ਬੜੀ ਠੀਕ ਆ ਉਹ ਭਾਈ ਜਿੱਡੀ ਮਰਜ਼ੀ ਠੀਕ ਆ ਮੈਂ ਬਾਹਰ ਜਾਣਾ ਵਾ ਤਾਂ ਮੈਂ ਵਿਆਹ ਕਰਨਾ ਵਾ ਓਏ ਪੜੀ ਲਿਖੀ ਕੁੱਤਿਆ ਤੈਨੂੰ ਸਾਂਭੇਗੀ ਤਾਂ ਮੈਂ ਆਪ ਪਹਿਲੇ ਸੈੱਟ ਹੋ ਜਾਵਾਂ ਮੈਂ ਆਪਣੇ ਪੈਰਾਂ ਤੇ ਆ ਜਾਵਾਂ ਮੈਂ ਇੱਕ ਵਾਰੀ ਬਾਹਰ ਜਾ ਲੈਂਦੇ ਭਾਜੀ ਯਾਰ ਉਹ ਮੈਂ ਹੱਥ ਬੰਨ ਕੇ ਆਪਣੇ ਹੱਥ ਐਂ ਕੀਤੇ ਪਏ ਤੇਰੀ ਮਿਹਰਬਾਨੀ ਮੈਨੂੰ ਇੱਕ ਵਾਰੀ ਬਾਹਰ ਜਾ ਲੈਂਦੇ ਪਹਿਲੇ ਵਿਆਹ ਕਰਾਉਣਾ ਫਿਰ ਜਾਣਾ ਵਾ ਕਹਿਤਾ ਬਸ ਲਾਲਾ ਤੇ ਭਾਬੀ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲਵੋ ਜੀ ਮੈਂ ਬਾਹਰ ਜਾਣਾ ਇਸ ਕੁੜੀ ਨਾਲ ਮੈਂ ਵਿਆਹ ਨਹੀਂ ਕਰਨਾ ਮੈਂ ਤੁਹਾਨੂੰ ਦੱਸ ਦਿੰਦਾ ਅੱਲਾ ਇਹਦੇ ਨਾਲ ਨਹੀਂ ਕਰਨਾ ਤੇ ਕਿਹਦੇ ਨਾਲ ਕਰਨਾ ਹਲੋ ਜਵਾਬ ਦੇ ਕੇ ਤੇਰੀਆਂ ਚਲਾ ਲੱਤਾਂ ਤੋੜਨ ਵਾਲੀਆਂ ਹੋਈਆਂ ਵਾ ਕਮਾਲ ਆ ਯਾਰ ਵਿਆਹ ਕਰਨਾ ਕਾਲੀ ਜੀ ਨਾਲ ਮੇਰਾ ਵਿਆਹ ਕਰਾਉਣ ਡਏ ਆ ਮੈਂ ਬਾਹਰ ਜਾ ਕੇ ਮੈਂ ਤੇ ਮੇਰੇ ਤੇ ਸੁਪਨੇ ਹੋਰ ਨੇ ਮੇਰੇ ਤੇ ਖਾਬਾਂ ਦੇ ਵਿੱਚ ਅੰਗਰੇਜ਼ਣੀਆਂ ਨੇ ਇਹਦੇ ਨਾਲ ਵਿਆਹ ਨਾਲੋਂ ਮੈਂ ਮਰ ਨਾ ਜਾਵਾਂ ਕਿੱਥੇ ਮਰਨ ਚੱਲਾਂ ਹੈ ਕਿੱਥੇ ਮਰਨ ਚੱਲਾਂ ਕਿਤੇ ਵੀ ਨਹੀਂ ਯਾਰ ਮੈਂ ਤੇ ਬਸ ਆਪਣੇ ਘਰਦਿਆਂ ਤੋਂ ਤੰਗ ਆਇਆ ਪਿਆ ਉਹ ਹੋਇਆ ਕੀ ਆ ਇਹਨਾਂ ਪਿੱਟਣ ਕੱਤੜਿਆ ਹੁਣ ਅੱਗੇ ਮੈਂ ਉਹਨਾਂ ਨੂੰ ਕਹਿੰਦਾ ਯਾਰ ਤੁਸੀਂ ਮੈਨੂੰ ਇੱਕ ਵਾਰੀ ਬਾਹਰ ਭੇਜੋ ਬਾਹਰ ਭੇਜ ਕੇ ਜਦੋਂ ਮੈਂ ਸੈੱਟ ਹੋ ਜਾਵਾਂਗਾ ਫਿਰ ਮੇਰਾ ਵਿਆਹ ਕਰਨਾ ਇੱਥੇ ਪਤਾ ਨਹੀਂ ਕਿਹੜੀ ਕਾਲੀ ਜੀ ਨਾਲ ਮੇਰਾ ਵਿਆਹ ਕਰਨ ਨੂੰ ਫਿੰਡਾ ਹੈ ਵਿਆਹ ਕਰਾਉਣਾ ਤੂੰ ਹਾਂ ਬਾਹਰ ਕਰਾਉਣਾ ਬਾਹਰ ਕਰਾਉਣਾ ਮੈਨੂੰ ਅੰਗਰੇਜ਼ਣੀਆਂ ਹੁਣ ਮੈਂ ਉਹਨਾਂ ਨੂੰ ਲੈ ਕੇ ਸਮੁੰਦਰ ਤੇ ਫਿਰਦਾ ਹਾਂ ਕਦੀ ਇੱਧਰ ਨੂੰ ਜਾਵਾਂ ਕਦੀ ਇੱਧਰ ਨੂੰ ਜਾਵਾਂ ਮੈਂ ਇਹ ਚਾਹੁੰਦਾ ਅੰਗਰੇਜ਼ ਦੀ ਅੱਡੀ ਵਰਗਾ ਤਾਂ ਤੇਰਾ ਮੂੰਹ ਉਹਨਾਂ ਦੀਆਂ ਅੱਡੀਆਂ ਧੋਣਾ ਤੈਨੂੰ ਕਿਦਾਂ ਪਤਾ ਉਰੇ ਆ ਤੈਨੂੰ ਕੰਮ ਦੀ ਗੱਲ ਦੱਸਾਂ ਕੰਮ ਦੀ ਗੱਲ ਤੈਨੂੰ ਆਉਂਦੀ ਤੂੰ ਆਪਣੇ ਯਾਰ ਨੂੰ ਕੀ ਸਮਝਦਾ ਕੱਖ ਵੀ ਨਹੀਂ ਬਸ ਤਦੇ ਫੇਦਾਂ ਰੋੜਨ ਡਿਆ ਕਰਾਫ ਕਾਲੀ ਨਾਲ ਵਿਆਹ ਜਾ ਕੇ ਚੱਲ ਜਾ ਨਹੀਂ ਕਾਲੀ ਗੱਲ ਆ ਕਿ ਪਤਾ ਕੀ ਗੱਲ ਆ ਮੇਰੇ ਅੰਦਰ ਦਰਅਸਲ ਇਹ ਇਸ ਟਾਈਮ ਭੂਤ ਸਵਾਰ ਆ ਕਿ ਮੈਂ ਕਿਸੇ ਟਾਈਮ ਵੀ ਇੱਥੋਂ ਕੋਈ ਲੰਘਦਾ ਜਹਾਜ਼ ਹੋਵੇ ਨਾ ਮੇਰਾ ਉਹਦੇ 'ਚ ਹੀ ਹੱਥ ਪੈ ਜਾਵੇ ਤੇ ਮੈਂ ਉਹਨੂੰ ਫੜ ਕੇ ਨਿਕਲ ਜਾਵਾਂ ਬਾਹਰ ਆ ਪਾਰਸ ਦੇ ਮੁੰਡਿਆਂ ਨੂੰ ਬਾਹਰ ਕਿਹਨੇ ਖਲਾਇਆ
ਉਹਨੂੰ ਕੀ ਨਿਕਲਿਆ? ਅੱਜ ਨੇ ਤੇਰੇ ਯਾਰ ਨੇ। ਤੂੰ ਬੁਲਾਇਆ ਵਾ? ਹੋਰ ਅਸ਼ੌਕੀ ਨਾਈ ਦੇ ਮੁੰਡੇ ਨੂੰ ਬਾਹਰ ਕਿਹਨੇ ਖਲਾਇਆ? ਉਹਨੂੰ ਕੀ ਨਿਕਲਿਆ? ਤੇਰੇ ਯਾਰ ਨੇ। ਨਹੀਂ ਤੇ ਬੜੀ ਗੱਲ ਆ ਯਾਰ ਤੇਰੀ ਇਮਲੀ ਹੈ। ਉਹਨਾਂ ਨੇ ਸਾਰੇ ਬਗਾਨੇ ਲੋਕਾਂ ਨੂੰ ਭੇਜੀ ਜਾਣੇ ਆ। ਅਸੀਂ ਇੱਥੇ ਤਰਲੇ ਲੈਣ ਦੇ ਕਿ ਯਾਰ ਕੋਈ ਸਾਨੂੰ ਕੋਈ ਬਾਹਰ ਭੇਜ ਦੇਵੇ, ਸਾਨੂੰ ਕੋਈ ਬਾਹਰ ਭੇਜ ਦੇਵੇ। ਓਏ। ਮੇਰੇ ਨਾਲ ਹੁਣ ਇੱਕ ਏਜੰਟ ਨੇ ਵਾਅਦਾ ਕੀਤਾ ਵਾ, ਉਹਨੇ ਕਿਹਾ ਕਿ ਪੈਸੇ ਪੂਏ ਦੇ ਤੈਨੂੰ ਭੇਜ ਦਾਂਗੇ ਓਏ ਬਾਹਰ। ਉਹਨਾਂ ਦੇ ਨਾਲ ਜਾਣ ਦਾ ਤੈਨੂੰ ਕੀ ਫਾਇਦਾ ਵਾ? ਤੂੰ ਬਾਹਰ ਜਾਣਾ ਤੇ ਫਿਰ ਰਿਸ਼ਤੇ ਤੇ ਰਿਸ਼ਤਾ ਕਰਾ ਜਾ ਕੇ ਪੱਕਾ ਹੋ ਕੇ ਰਹਿ। ਉੱਥੇ ਜਾਏਗਾ ਮਿਹਨਤ ਕਰੇਗਾ, ਫਾਇਦਾ ਕੀ? ਇੱਥੇ ਤੈਨੂੰ ਕੁੜੀ ਦੀ ਤਸਵੀਰ ਦਿਖਾਉਣੇ ਆ, ਡਾਇਰੈਕਟ ਉਸ ਕੁੜੀ ਨਾਲ ਨਿਕਾਹ ਕਰਾ, ਉੱਥੇ ਰਹਿ। ਨਹੀਂ ਹਾਂ ਕੁੜੀਆਂ ਤੇਰੇ ਕੋਲ ਹੈਗੀ ਉੱਥੋਂ ਦੀ ਤੇਰਾ ਕੋਈ ਤਲਕ ਹੈ? ਉਹ ਤੂੰ ਤਾਂ ਆਪਣੇ ਯਾਰ ਨੂੰ ਪਾਗਲ ਸਮਝਦਾ ਮੈਨੂੰ ਲੱਗਦਾ। ਹਾਂ ਇੱਧਰ ਆ, ਇੱਧਰੋਂ ਦੀ ਆ। ਓਏ ਇਮਲੀ ਕਿੱਧਰ ਨੂੰ ਜਾਣਾ? ਉਹ ਤੇਰੇ ਨਾਲ ਗੱਲ ਕਰਨੀ ਪ੍ਰਾਈਵੇਟ। ਓਏ ਪ੍ਰਾਈਵੇਟ ਮੈਂ ਇਦਾਂ ਦਾ ਨਹੀਂ, ਇੱਧਰ ਆ ਓਏ। ਓਏ ਇੱਥੇ ਉੱਥੇ ਦੱਸ ਦੇ ਵੀ ਉੱਥੇ ਕਿਹੜਾ ਵੀ ਦਰਖਤਾਂ ਦੇ ਕੰਨ ਹੁੰਦੇ। ਓਏ ਉਦਾਂ ਦਾ ਵੀ ਨਹੀਂ ਤੂੰ ਓਏ। ਅੱਛਾ ਇੱਧਰ ਆ। ਇੱਕ ਤਾਂ ਬਹਿੰਦਾ ਫੌਰੀ ਆ। ਕੀ ਗੱਲ ਕੀ ਆ ਤੈਨੂੰ? ਮੇਰਾ ਤਾਇਆ ਬਾਹਰ ਆ। ਤੇਰਾ? ਹਾਂ ਅੱਛਾ ਜੀ, ਛੋਟਾ ਤਾਇਆ ਤਾਂ ਤੇਰਾ ਅੰਦਰ ਆ। ਉਹਦਾ ਤੁਹਾਡੇ ਵਾਲੇ ਕੇਸ ਚ ਅੰਦਰ ਵਾ ਨਾ। ਹਾਂ ਵੱਡੇ ਉਹਨੇ ਤਾਏ ਸਾਡਾ ਦੇ- ਪੰਪ ਖੋਲਿਆ ਸੀ। ਹਾਂ ਨਹੀਂ ਕੀ ਤਾਇਆ ਹੋਇਆ ਕੀ? ਤਾਇਆ ਉਹ ਕਿਉਂ? ਮੇਰਾ ਬਾਹਰ ਆ, ਉਹਦੀ ਫੈਮਿਲੀ ਵੀ ਸਾਰੀ ਬਾਹਰ ਆ, ਬੱਚੇ ਤਾਂ ਬਾਹਰ ਇੱਥੇ ਪੜ੍ਹਦੇ ਕੋਈ ਆ। ਵਾਰਦਾਤ ਕਰਕੇ ਗਿਆ? ਉਹ ਨਹੀਂ ਉੱਥੇ ਸੈਟਲ ਵਾ ਉਹ। ਅੱਛਾ ਉੱਥੇ ਸੈੱਟ ਹੋ ਗਏ? ਹਾਂ ਤੁਸੀਂ ਤੇ ਇੱਥੇ ਹਜੇ ਤੱਕ ਨਹੀਂ ਸੈੱਟ ਹੋਏ ਯਾਰ। ਉਹ ਅਸੀਂ ਵੀ ਸੈਟੀਆਂ, ਅਸੀਂ ਕਦੋਂ ਮੰਗਦੇ ਫਿਰਦੇ ਆ, ਮਰਿਆ ਤੇਰੇ ਸਾਹਮਣੇ ਕੱਪੜੇ ਪਾ ਕੇ ਫਿਰੀ ਤੁਰੀ ਦਾ ਵਾ। ਹਾਂ ਚਿਕੜੀ ਯਾਰ, ਗੱਲ। ਵਾਕਈ ਯਾਰ ਕਾਲਾ ਮੂੰਹ ਨੀਲੇ ਕੱਪੜੇ। ਸਹੀ ਹੈ, ਤੇਰੇ ਕੱਪੜੇ ਕੁਪੜੇ ਤੇ ਤੇਰੇ ਵੀ ਪੂਰੇ ਪਿੰਡ ਦੇ ਵਿੱਚ। ਚੱਲ ਕੋਈ ਨਹੀਂ, ਕਾਲਾ ਮੂੰਹ ਤੇ ਨੀਲੇ ਕੱਪੜੇ, ਤੇਰੇ ਵਾਂਗੂ ਘਰੋਂ ਬਿਸਤ ਤਾਂ ਨਹੀਂ ਨਾ ਹੋਣ ਦਾ ਨਿੱਕੀ ਨਿੱਕੀ ਗੱਲ ਤੋਂ। ਮੈਂ ਕੀ ਕਰਾਂ ਯਾਰ, ਮੈਂ ਬਾਹਰ ਜਾਣਾ ਵਾ ਯਾਰ। ਉਹ ਤਾਏ ਦਾ ਤੇਰੇ ਮੇਰੇ- ਕੁੱਤੇ ਹੱਥ ਨਹੀਂ ਪੈਂਦਾ ਕਿਤੇ ਗੱਲ ਤੇਰਾ? ਤਾਂ ਸੁਣ ਪੂਰੀ। ਹਾਂ। ਮੇਰੇ ਤਾਏ ਦੀ ਕੁੜੀ ਨਾ ਮੇਰੀ ਕਜ਼ਨ ਵਾ, ਉਹ ਤਾਂ ਤੈਨੂੰ ਪਤਾ ਨਾ। ਹਾਂ ਉਹਨੇ ਮੈਨੂੰ ਦੱਸਿਆ ਵਾ, ਉਹਨੇ ਕਿਹਾ ਇਮਲੀ ਇੱਥੇ ਕੋਈ ਨਾ ਕੁੜੀ ਦਾ ਰਿਸ਼ਤਾ ਵਾ, ਜੇ ਕਿਤੇ ਕੋਈ ਮੁੰਡਾ ਸੋਹਣਾ ਲੱਭਦਾ ਨਾ ਤੇ ਉਹਦਾ ਰਿਸ਼ਤਾ ਕਰਾ ਦਈਏ ਆਪਾਂ ਰਲ ਮਿਲ ਕੇ। ਉਹ ਮੇਰੀ ਸਹੇਲੀ ਆ। ਤੇ ਤੂੰ ਇੱਧਰ ਦੇ, ਤੂੰ ਕਹ ਸੋਹਣਾ ਮੁੰਡਾ ਲੱਭ ਗਿਆ ਵਾ, ਕਹਦੇ ਉਹਨੂੰ। ਐਦਾਂ ਕਿੱਦਾਂ ਕਹਿ ਦਾਂ? ਨਹੀਂ ਲੱਭਿਆ ਨਹੀਂ, ਤੂੰ ਫੜ ਲਾ ਮੁੰਡਾ ਸੋਹਣਾ। ਪਰ ਇਹ ਆ ਕਿ ਯਾਰ ਤੂੰ ਇਹ ਨਾ ਬਾਅਦ ਚ ਰੋਣ ਲੱਗ ਪਈ, ਪਰਦੇਸ ਕਿੱਦਾਂ ਕੱਟੇਗਾ ਤੂੰ ਸਾਰਾ ਨਹੀਂ ਮੈਂ ਕੁਝ। ਕੱਟ ਲਾਂਗਾ ਪਰਦੇਸ, ਮੈਂ ਪਰਦੇਸ ਕੱਟ ਲੂੰਗਾ। ਇੰਨੀ ਗਰਮੀ ਨਾਲ ਮੈਂ ਪਰਦੇਸ ਕੱਟ ਲੂੰਗਾ। ਬਸ ਕੁੜੀ ਬਹੁਤ ਸੋਹਣੀ। ਅੱਛਾ ਜੀ। ਹਾਂ ਆਪ ਜ਼ਰੂਰਤ ਤੇ ਬਾਅਦ ਸ਼ੁਕਰ ਆ ਕਿ ਤੇਰੇ ਤਾਈ ਦੀ ਕੁੜੀ ਨੇ ਤੇ ਉਹ ਜੇ ਕਿਸੇ ਬਾਹਰ ਉਹਦੀ ਸਹੇਲੀ ਹੈ ਨਾ, ਹੂੰ। ਫਿਰ ਉਹ ਸੋਹਣੀ ਹੋਣੀ। ਉਹ ਕੁੜੀ ਸੋਹਣੀ ਆ, ਉੱਥੇ ਬੈਂਕ 'ਚ ਲੱਗੀ ਆ ਅਗਲੀ। ਉੱਥੇ ਹਾਂਜੀ ਅਗਲੀ ਬੈਂਕ ਦੀ ਜੌਬ ਕਰਦੀ ਆ। ਉਹਦੀ ਕੋਈ ਤਸਵੀਰ ਕੁਛ ਹੈ ਕੋਈ ਕੁੜੀ ਦੀ? ਤਸਵੀਰਾਂ ਤਾਂ ਉਹਦੀਆਂ ਮੈਨੂੰ ਰਾਤੀ ਸੈਂਡ ਕੀਤੀਆਂ ਉਹਨੇ। ਅੱਛਾ ਜੀ। ਤੇ ਹੋਰ ਕਿਹੜੇ ਨਹੀਂ? ਟਾਈਮ ਕੀਤੀਆਂ? ਰਾਤੀ ਅਸੀਂ 12-1 ਵਜੇ ਤੋਂ ਬਾਅਦ ਗੱਲ ਕਰਦੇ ਨਾ ਤੂੰ ਦੋਵੇਂ ਕੀ ਕਜ਼ਨ। ਕਹਿ ਕੇ ਮੰਗਵਾਈਆਂ? ਕੁਛ ਵੀ ਨਹੀਂ, ਉਹਨੇ ਮੈਨੂੰ ਸਮਾਂ ਕੇ ਕਿਹਾ, ਉਹਨੇ ਕਿਹਾ ਰਿਸ਼ਤਾ ਕਰਾਉਣਾ ਮੈਂ ਇਸ ਕੁੜੀ ਦਾ, ਤੇ ਕੋਈ ਚੰਗਾ ਰਿਸ਼ਤਾ ਹੈਗਾ ਤੇ ਲੱਭ ਤੇ ਇੱਥੇ। ਕਹਿ ਉਹਨੂੰ ਕਿਹਾ ਚੰਗਾ ਵਾ। ਤੂੰ ਕੁੜੀ ਦਾ ਦੇਖ ਲੈ, ਜੇ ਕੁੜੀ ਤੈਨੂੰ ਪਸੰਦ ਹੋਊਗੀ ਤੇ ਫੇਰ ਅਗਲੇ ਗੱਲ ਨਹੀਂ ਕੁੜੀ ਆਪਾਂ ਨੂੰ ਪਸੰਦ ਆ ਜਾਣੀ ਹੈ ਯਾਰ, ਪਰ ਜੇ ਹੈ ਆਹ ਕੁੜੀ ਆ ਦੇਖ ਲੈ, ਅਮਰੀਕਾ ਦੇ ਹੋਰ ਸਾਰੇ ਅੱਗੇ ਕਾਗਜ਼ ਕਰ, ਹੋਰ ਹੋਰ ਅੱਗੇ ਅੱਗੇ ਵਿੱਚੋਂ ਬਾਹਰ ਕੱਢਦਾ। ਓਏ ਇਹਨੂੰ ਫੜਾ ਉਰੇ, ਮੈਨੂੰ ਫੜਾ। ਅਮਰੀਕਾ ਦੇ ਸਾਰੇ ਕਾਗਜ਼ ਤੇ ਮੁਕੰਮਲ ਆ। ਓਏ ਮੈਂ ਸਦਕੇ ਜਾਵਾਂ ਓਏ ਇਮਲੀ, ਓਏ ਇਹਦਾ ਪਤਾ ਕਰ ਓਏ। ਉਹ ਜਿੱਦਾਂ ਵੀ ਇਹ ਕਹਿੰਦੀ ਨੇ ਇਹਦੀ ਗੱਲ ਮੰਨ ਓਏ, ਮੈਨੂੰ ਇਹਦੇ ਕੋਲ ਭੇਜ ਦੇ, ਮੈਨੂੰ ਕਿਸੇ ਤਰੀਕੇ ਸਿਰ ਇਹਦੇ ਕੋਲ ਉਹ ਭੇਜ ਭਾਈ ਦੇ। ਮੈਂ ਤਾਂ ਮੈਨੂੰ ਸਾਰਾ- ਇਹਦੇ ਕੋਲ ਭੇਜ ਦੇ ਇਮਲੀ, ਮੈਨੂੰ ਇਹਦੇ ਕੋਲ ਭੇਜ ਦੇ। ਉਹ ਕੋਲ ਭੇਜ ਦੇ, ਤੂੰ ਸਬਰ ਤਾਂ ਕਰ ਲੈ। ਹੁਣ ਅਗਲੇ ਬੰਦੇ ਨਾਲ ਗੱਲ ਕਰਨ ਦੇ ਨਾਲ ਉਹਨੇ ਤਾਂ ਆਪਣੀ ਤਸਵੀਰ ਭੇਜ ਦਿੱਤੀ ਉਹ ਮੈਨੂੰ ਤੂੰ ਇਹਦੇ ਕੋਲ ਭੇਜ ਦੇ, ਬਾਅਦ ਚ ਗੱਲਾਂ ਕਰਦੇ ਰਹੀ। ਤੈਨੂੰ ਮੈਂ ਭੇਜਦਾ ਇੱਕ ਮਿੰਟ, ਮੈਂ ਤੇਰੀ ਤਸਵੀਰ ਵੀ ਉਹਨਾਂ ਨੂੰ ਸੈਂਡ ਕਰਦਾ ਜੇ ਉਹਨਾਂ ਨੂੰ ਤਾਂ ਪਸੰਦ ਆ ਗਿਆ। ਥੋੜਾ ਜਿਹਾ ਮੁਸਕਰਾ ਤਾਂ ਸਹੀ। ਅਸੀਂ ਤਾਂ ਇੱਦਾਂ ਦੇ ਬਾਂਦਰ ਖੁਸ਼ ਹੋਇਆ ਵਾ, ਬਿਲਕੁਲ ਸੀਰੀਅਸ ਮੈਨ ਆ। ਓਏ ਫੌਤਗੀ ਵਾਲਾ ਮੂੰਹ ਕੱਢ ਮੂੰਹ ਤੋਂ, ਤੂੰ ਤਾਂ ਇਦਾਂ ਮਰਿਆ ਮਰਿਆ ਲੱਗਣਾ, ਥੋੜਾ ਜਿਹਾ ਮੁਸਕਰਾਉਣਾ ਹਲਕਾ ਜਿਹਾ। ਇਹ ਆ ਬਸ ਲੈ ਭਰਾਵਾ, ਆਪਾਂ ਉਹਨੂੰ ਸੈਂਡ ਕਰਕੇ ਦੇਖਦੇ ਆ ਹਾਂ ਭੇਜ ਉਹ ਅੱਗੋਂ ਕੀ ਕਹਿੰਦੀ ਆ। ਅੱਗੇ ਤੇਰੇ ਬਖਤ ਵਾ, ਤੇਰੇ ਨਸੀਬ ਆ। ਮੈਨੂੰ ਉਮੀਦ ਤਾਂ ਹੈਗੀ ਆ ਕਿ ਉਹਨੂੰ ਨੂੰ ਜਿੱਦਾਂ ਜ਼ਰੂਰਤ ਵਾ ਨਾ ਰਿਸ਼ਤੇ ਦੀ, ਹਾਂ ਉਹ ਦਿਲ ਕਰੇ ਤੈਨੂੰ ਹਾਂ ਕਰ ਦੇਣ। ਪਰ ਇਹ ਆ ਹਾਂ ਕਿ ਤੂੰ ਆਪਣਾ ਪੈਕ ਬੂਕ ਕੱਸ ਕੇ ਰੱਖ, ਆਪਣੀ ਤਿਆਰੀ ਕਰਕੇ ਰੱਖ। ਪਾਸਪੋਰਟ ਸ਼ਨਾਖਤੀ ਕਾਰਡ ਬਣਿਆ ਤੇਰਾ? ਪਾਸਵਰਡ ਸਾਰਾ ਕੁਝ ਮੈਂ ਤਾਂ ਪਹਿਲੇ ਬਸ ਜਦੋਂ ਠੀਕ ਆ। ਏਜੰਟ ਨੇ ਮੈਨੂੰ ਭੇਜਣਾ ਸੀ ਉਹਨੇ ਸਾਰਾ ਕੁਝ ਬਣਵਾ ਲਿਆ ਸੀ। ਰੌਲੇ ਮੈਨੂੰ ਇਹ ਤਾਂ ਦੱਸ ਪੈਸੇ ਕਿੰਨੇ ਕੁ ਲੱਗਣਗੇ ਕਾਹਦੇ ਪੈਸੇ? ਆ ਬਾਹਰ ਭੇਜਣ ਦੇ? ਉਹ ਪੈਸਾ ਕੋਈ ਵੀ ਨਹੀਂ, 50 ਲੱਖ ਰੁਪਇਆ ਲੱਗਣਾ, ਉਹਨੇ ਆਪੇ ਹੀ ਲਾ ਲੈਣਾ। ਔਲਾ ਉਹਨਾਂ ਦਾ ਮੈਸੇਜ ਆ ਗਿਆ। ਓਏ ਆ ਕੀ ਕਹਿਣ ਡਈ ਰਾਸ਼ਦ? ਕੀ ਕਹਿੰਦੀ ਹੈ? वो कहती मुंडा हैंडसम है, मुझे पसंद है, अगर इसके साथ मेरी शादी हो जाए तो मैं आपकी सारी जिंदगी मेहरबान रहूंगी। ਉਹਨੂੰ ਕਹਿ ਪੈ ਭੇਜ ਇਹਨੂੰ, ਵੀ ਨੇ ਸਾਰਾ ਕੁਝ ਭੇਜ ਇਹਨੂੰ। ਕੋ ਬੁਲਾ ਲਾ ਇਹਨੂੰ, ਇਹਨੂੰ ਕੋ ਬੁਲਾ ਲਾ, ਇਹ ਮੁੰਡਾ ਤੇਰਾ ਵਾ। ਹੁਣੇ ਕਹਿ ਲੈ ਹੁਣ ਤੂੰ ਏਦਾਂ ਇਹਨੂੰ ਕਰ, ਕਸਮ ਖਾ ਕੇ ਕਹਿ ਤੂੰ ਕਿ ਤੇਰਾ ਵਾ। एक मिनट। लड़का कह रहा है मुझे हर क्या? चीज आपकी पसंद है, आप जैसे कहेंगी मैं वैसे करूंगा। ਉਹ ਤੈਨੂੰ ਤੇ ਸਾਰਾ ਕੁਝ ਲਿਖਣਾ ਹੁੰਦਾ ਵਾ। ਲੈ ਵੀ ਰਾਸ਼ਦਾ, ਹਾਂ ਮੈਨੂੰ ਲੱਗਦਾ ਕਿ ਤੇਰੀ ਗੱਲ ਬਣ ਗਈ ਸੀ। ਓ ਜੀ ਓਏ, ਉੱਠ ਖੜਾ ਹੋ, ਓ ਜੀ ਓਏ। ਤੂੰ ਏਦਾਂ ਕਰ, ਆਪਣੇ ਕਾਗਜ਼ ਕੁਝ ਫੜਾ ਹਾਂ। ਮੈਨੂੰ, ਉਹ ਮੈਂ ਕਲੀਅਰ ਕਰਾਵਾਂ। ਇਸ ਕੰਮ 'ਚ ਦੇਰ ਨਹੀਂ ਕਰਨੀ ਹੈ ਨਾ, ਵੀ ਤੇਰੇ ਭਰਾ ਫੇਰ ਵਿੱਚ ਰੌਲਾ ਕੋ ਪਾਉਣ। ਮੈਂ 1 ਮਿੰਟ ਚ ਤੂੰ ਇੱਥੇ ਖਲੋ ਤੇ ਮੈਂ ਕਾਗਜ਼ ਲੈ ਕੇ ਆਇਆ। ਮੈਂ ਤੇਰੇ ਨਾਲ ਬੂਹੇ ਮੂਹਰੇ ਖੜਾ ਵਾਂ। ਹਾਂ ਤੂੰ ਦਰਵਾਜ਼ੇ ਅੱਗੇ ਖਲੋਵਾ। ਨੱਠ ਕੇ ਜ਼ਰਾ। ਕੀ ਗੱਲ ਹੋ ਗਈ ਆ? ਵਾਕਰ ਨਿਕਲੀਆਂ ਕਰੋ ਜੋ ਦੱਸ, ਦਿਮਾਗ ਖਰਾਬ ਕੀਤਾ ਇਹਨਾਂ ਨੇ। ਹਾਂ ਤੇਰਾ ਕੀ ਰੌਲਾ ਵਾ? ਅੱਛਾ ਕੋਈ ਸਬਜ਼ੀ ਵਗੈਰਾ ਲੈ ਆਓ, ਮੈਂ ਹਾਂਡੀ ਹੁੰਡੀ ਬਣਾ ਲਵਾਂ। ਮੰਗਾ ਲੈਣੇ ਸਬਜ਼ੀ ਵੀ। ਭਾਜੀ
ਕੀ ਗੱਲ ਆ ਭਾਜੀ ਉਹ ਮੇਰੀ ਨਾਲ ਗੱਲ ਹੋ ਗਈ ਆ ਹੁਣ ਮੇਰੀ ਗੱਲ ਹੋ ਗਈ ਜਦੋਂ ਆ। ਤੂੰ ਉਹਨਾਂ ਤੇਰੇ ਮਗਰ ਕੋਈ ਲੱਗਾ ਹੁੰਦਾ ਭਾਜੀ ਚੱਲ ਕੋਈ ਆਰਾਮ ਨਾਲ ਵੀ ਹੁੰਦੀ ਹੈ ਕੋਈ ਸਾਨੂੰ ਡਰਾ ਦੇਣਾ ਫੜ ਕੇ ਨਹੀਂ ਮੇਰੀ ਗੱਲ ਹੋ ਗਈ ਆ ਅੱਛਾ ਤੇਰੀ ਜਿਹੜੀ ਵੀ ਗੱਲ ਹੋ ਗਈ ਨਾ ਜਾ ਕੇ ਸਬਜ਼ੀ ਲੈ ਕੇ ਆ ਚੱਲ ਸਬਜ਼ੀ ਮੈਂ ਨਹੀਂ ਲੈ ਕੇ ਆਉਣੀ ਅਸੀਂ ਬਾਹਰ ਜਾਣਾ ਵਾ ਮੇਰੀ ਗੱਲ ਹੋ ਗਈ ਉਹਨਾਂ ਨੇ ਕਿਹਾ ਤੈਨੂੰ ਅਮਰੀਕਾ ਭੇਜ ਦੇਣਾ ਤੂੰ ਆਪਣੇ ਕੱਪੜੇ ਜੁੱਤੀਆਂ ਦਾ ਇੰਤਜ਼ਾਮ ਕਰ ਸ਼ਾਮ ਕਿਹਨੇ ਨੂੰ ਖਾਣਾ ਕਿਹਾ? ਕੁਛ ਨਹੀਂ ਹਾਂ ਹਾਂ ਇਹ ਕਿਹਨੇ ਕਿਹਾ ਤੈਨੂੰ ਨਹੀਂ ਉਹ ਮੈਨੂੰ ਇੰਬਲੀ ਨੇ ਕਿਹਾ ਵਾ ਓਏ ਉਹਨੇ ਸਾਡੇ ਪੈਸੇ ਖਰਾਬ ਕਰ ਦੇਣੇ ਕੁੱਤਿਆ ਪੈਸੇ ਖਰਾਬ ਕਰ ਦੇਣੇ ਆ ਉਹਨੇ ਤਾਂ ਮੇਰੇ ਕੋਲ 1 ਰੁਪਿਆ ਵੀ ਨਹੀਂ ਲੈਣਾ ਉਤੋਂ ਉਹਨੇ ਇੱਕ ਮੇਰੇ ਆਪਣੇ ਤਾਏ ਦੀ ਕੁੜੀ ਦੀ ਉਹਦੀ ਸਹੇਲੀ ਆ ਅੰਗਰੇਜ਼ਣੀ ਆ ਹਾਂ ਭਾਬੀ ਤਾਂ ਕੁਝ ਵੀ ਨਹੀਂ ਉਹਦੇ ਅੱਗੇ ਅੱਛਾ। ਇਹ ਤਾਂ ਦੇਖੀ ਜਦੋਂ ਮੈਨੂੰ ਪਿੰਡ ਦੇ ਵਿੱਚ ਲੈ ਕੇ ਆਉਣਾ ਤਾਂ ਸਾਰਾ ਪਿੰਡ ਉਹਨੂੰ ਦੇਖੂਗਾ ਓਏ ਉਹ ਤੈਨੂੰ ਕਿਹੜਾ ਕਰਾਉਂਦੇ ਓਏ ਕਿਤੇ ਮੰਨ ਲਿਆ ਕਰ ਚਵਲਾ ਤੇਰੀ ਗੱਲ ਸਮਝ ਕਿਉਂ ਨਹੀਂ ਆਉਂਦੀ ਜਾ ਕੇ ਸਬਜ਼ੀ ਲੈ ਗਿਆ ਜਦੋਂ ਫਿਰ ਕੋਈ ਫਰਾਡ ਹੋਏਗਾ ਨਾ ਇਹਨਾਂ ਨੂੰ ਲੱਗੇਗਾ ਲੈ ਪਤਾ ਕੇ ਆ। ਮੈਂ ਅੱਜ ਹੁਣ ਆਖਰੀ ਵਾਰੀ ਸਬਜ਼ੀ ਲੈ ਕੇ ਆਉਣੀ ਅੱਜ ਤੋਂ ਬਾਅਦ ਮੈਨੂੰ ਸਬਜ਼ੀ ਨਾ ਕਿਉਂਕਿ ਮੈਂ ਪਰਦੇਸੀ ਹੋ ਗਿਆ ਵਾਂ ਹੁਣ ਚੱਲ। ਹਾਂ ਪਤਾ ਨਹੀਂ ਅਸੀਂ ਕਿਹੜੇ ਟਾਈਮ ਚਲੇ ਜਾਣਾ ਵਾ ਸਾਡਾ ਤਾਂ ਪਤਾ ਹੀ ਕੋਈ ਨਹੀਂ ਸਬਜ਼ੀ ਹੈ ਲੈ ਕੇ ਆ ਸਾਲ ਹੋਇਆ ਇਹੀ ਸਬਜ਼ੀ ਕੰਮ ਲੈ ਕੇ ਆ ਘਰ ਦੇ ਕੰਮ ਹੀ ਨਹੀਂ ਮੁੱਕਦੇ ਇਹਨਾਂ ਦੀ ਜਾਨ ਨੂੰ ਉਦੋਂ ਹੀ ਸਕੂਨ ਆਉਣਾ ਵਾ ਜਦੋਂ ਮੈਂ ਬਾਹਰ ਚਲਾ ਗਿਆ ਇਹਨਾਂ ਨੂੰ ਮੈਂ ਦੱਸਣਾ ਹੀ ਨਹੀਂਗਾ ਕੰਮ ਆਹ ਕਰ ਕਦੀ ਆਹ ਕਰ ਕਦੀ ਆਹ ਕਰ ਉਹ ਇਮਲੀ ਦਾ ਫੋਨ ਹੈਲੋ ਹਾਂ ਇਮਲੀ ਔਰ ਰਾਸ਼ਦ ਕਿੱਥੇ ਆ ਤੂੰ? ਉਹ ਮੈਂ ਤਾਂ ਆ ਘਰ ਦੇ ਕੋਲ ਹੀ ਆ ਉਹ ਚੱਲ ਮੈਂ ਤੈਨੂੰ ਦੇਖ ਲਿਆ, ਫੋਨ ਬੰਦ ਕਰ। ਜੇ ਦੇਖ ਲਿਆ ਸੀ ਤਾਂ ਫਿਰ ਤੂੰ ਜ਼ਰੂਰ ਕਾਲ ਕਰਨੀ ਸੀ ਕੀ ਹੋਇਆ ਕੀ ਇਮਲੀ ਖੁਸ਼ੀਆਂ ਅੱਛਾ ਖੁਸ਼ੀਆਂ ਮੌਜਾਂ ਖੁਸ਼ੀਆਂ ਇਮਲੀ ਖੁਸ਼ੀਆਂ ਇਮਲੀ ਕੀ ਹੋ ਗਿਆ ਖੜਾ ਹੋ ਤੂੰ ਜਾ। ਕਿੰਨੀਆਂ ਖੁਸ਼ੀਆਂ ਦਿੰਨਾ ਇਮਲੀ ਮੈਨੂੰ ਮੇਰਾ ਯਾਰ ਆ ਤੂੰ। ਨਹੀਂ ਕੀ ਹੋਇਆ ਕੀ ਮੈਂ ਤਾਂ ਤੇਰੇ ਵੱਲ ਤੁਰਿਆ ਆਉਣ ਡਿਆ ਸੀ। ਇਮਲੀ ਯਾਰ ਕੀ ਕੀਤਾ ਓਏ ਇਸ ਬੂਥੇ ਦੀ ਸੁਣੀ ਗਈ ਆ, ਓਏ ਇਸ ਸਮੋਸੇ ਵਰਗੇ ਮੂੰਹ ਦੀ ਸੁਣੀ ਗਈ ਆ। ਅੱਛਾ ਜੀ ਹਾਂ ਅੱਲਾ ਨੇ ਤੇਰੀ ਸੁਣ ਲਈ, ਅੱਲਾ ਨੇ ਤੇਰੇ ਤੇ ਕਰਮ ਕਰ ਦਿੱਤਾ ਵਾ। ਅੱਛਾ ਜੀ ਨਹੀਂ ਕੀ ਹੋਇਆ ਕੀ ਆ ਹੋਣਾ ਕੀ ਸੀ ਭਾਈ, ਤੇਰਾ ਵੀਜ਼ਾ ਲੱਗ ਗਿਆ ਵਾ। ਅੱਛਾ ਫੇਰ ਹੁਣ ਉਹ ਖੁਸ਼ ਮੈਂ ਤਾਂ ਹੋ ਜਾ। ਮੈਂ ਜਾਵਾਂ ਹੁਣ ਕੀ ਤੂੰ ਚੜੀ ਤੇ ਬਹਿ ਕੇ ਚੱਲ ਜਾਣਾ? ਨਹੀਂ ਮੈਂ ਕਿੱਦਾਂ ਜਾਣਾ ਫੇਰ ਪਤਾ ਕੀ ਚੱਕਰ ਵਾ, ਹੁਣ ਉਹਨਾਂ ਨੇ 50 ਲੱਖ ਰੁਪਇਆ ਲਾਇਆ। ਉਹਨਾਂ ਨੇ ਹਾਂ ਕੁੜੀ ਨੇ ਕਿਹਾ ਮੈਂ ਇਸੇ ਮੁੰਡੇ ਨਾਲ ਵਿਆਹ ਕਰਨਾ, ਮੈਨੂੰ ਸੋਹਣਾ ਹੀ ਇਹ ਲੱਗਣ ਡਿਆ ਵਾ। ਗੱਲ ਹੁੰਦੀ ਹੈ ਗੱਲ ਬੰਦਿਆਂ ਵਾਲੀ ਪਰ ਇਹ ਆ ਕਿ ਮੈਂ ਤੇਰੇ ਕਾਗਜ਼ ਲੈ ਕੇ ਗਿਆ ਸੀ, ਫੇਰ ਤੇਰਾ ਪਾਸਪੋਰਟ ਵੀ ਕਲੀਅਰ ਹੋ ਗਿਆ, ਅੱਛਾ ਤੇਰੇ ਸ਼ਨਾਖਤੀ ਕਾਰਡ ਵੀ, ਕਾਗਜ਼ ਤੇਰੇ ਸਾਰੇ ਕਲੀਅਰ ਵਾ। ਓਏ ਪਰ ਇਹ ਆ ਕਿ ਦੇਖ ਉਹਨਾਂ ਨੇ ਉੱਥੋਂ ਬਹਿ ਕੇ 50 ਲੱਖ ਰੁਪਇਆ ਲਾਇਆ, ਅਮਰੀਕਾ ਤੋਂ ਬਹਿ ਕੇ ਕਿੰਨੇ 50 ਪੈਸੇ ਲੱਖ ਲਾਤੇ ਯਾਰ ਉਹਨਾਂ ਨੇ ਸਿਰਫ ਤੇਰੇ ਮੂੰਹ ਨੂੰ। ਮੇਰੇ ਮੂੰਹ ਦੇਖ ਲੈ ਮੇਰੇ ਤੇ ਭੈਣ ਭਰਾਵਾਂ ਨਾਲ ਉਹ ਹੀ ਚੰਗੀ ਦੇਖ ਨਾ ਜਿਹਨੇ ਮੈਨੂੰ ਦੇਖਿਆ ਵੀ ਨਹੀਂ ਤੇ ਮੇਰੇ ਤੇ 50 ਲੱਖ ਰੁਪਇਆ ਲਾਤਾ ਹਾਲਾਂਕਿ ਦੇਖ ਲੈ ਮਿਸਤਰੀ ਦੀ ਤੇਸੀ ਵਰਗਾ ਮੂੰਹ ਆ ਤੇਰਾ, ਲੇਕਿਨ ਉਹਨਾਂ ਨੇ 50 ਲੱਖ ਰੁਪਇਆ ਤੇਰੇ ਤੇ ਲਾਇਆ। ਅਮਰੀਕਾ ਦੀ ਪਾਰਟੀ ਇੱਥੋਂ ਗਵਾ ਨਾ ਲਈ, ਮੈਨੂੰ ਤਾਂ ਇਹ ਡਰ ਵਾ। ਮੈਂ ਨਹੀਂ ਬਸ ਇੱਕ ਛੋਟਾ ਜਿਹਾ ਮਸਲਾ ਅੜਨ ਡਿਆ, ਕਿਟਨ ਛੋਟਾ ਛੋਟਾ ਜਿਹਾ ਹੀ ਆ। ਅੱਛਾ ਕੀ ਹੋਇਆ ਜਿੱਦਾਂ ਸਾਰੇ ਕੰਮ ਉਹਨਾਂ ਨੇ ਕਰ ਲੈਣਾ ਆਪਣੇ ਕਾਗਜ਼ ਕਲੀਅਰ, ਹੁਣ ਆਪਾਂ ਵੀ ਕਲੀਅਰ ਕਰ ਲਏ ਆ। ਹਾਂ ਆਪਾਂ ਨੂੰ ਸਿਰਫ ਇੱਥੇ 5 ਲੱਖ ਰੁਪਇਆ ਖਰਚਣਾ ਪੈਣਾ ਵਾ। ਆਪਾਂ ਕਾਗਜ਼ ਕਢਾਉਣੇ ਆ, ਤੈਨੂੰ ਜਹਾਜ਼ 'ਚ ਬਿਠਾਉਣਾ ਵਾ, ਤੇ ਉੱਥੇ ਸਿੱਧਾ ਰੌਲਾ ਹੀ ਕੋਈ ਨਹੀਂ। 5 ਲੱਖ ਰੁਪਇਆ ਲੱਗਣਾ ਵਾ, ਤੇਰਾ ਕੰਮ ਹੋ ਜਾਣਾ ਵਾ। ਯਾਰ 5 ਲੱਖ ਰੁਪਇਆ 5 ਲੱਖ ਰੁਪਇਆ ਤੇ ਮੇਰੇ ਕੋਲ ਹੈ ਨਹੀਂਗਾ ਚਲੋ ਫਿਰ ਰਿਸ਼ਤੇ ਤੋਂ ਵੀ ਨਾ ਕਰ ਦਿੰਦੇ ਆ। ਮੈਂ ਕੋਈ ਇੰਤਜ਼ਾਮ ਕਰਦਾ ਮੈਨੂੰ ਥੋੜਾ ਟਾਈਮ ਦੇ ਟਾਈਮ ਇਹੀ ਤੇਰੇ ਕੋਲ 2-3 ਘੰਟੇ ਆ, ਦਫ਼ਤਰ ਬੰਦ ਹੋ ਜਾਣਾ ਵਾ। ਮੈਂ ਕਹਿੰਦਾ ਕਾਗਜ਼ ਕਲੀਅਰ ਹੋਣ ਤੇ ਤੇਰਾ ਨਿਕਾਹ ਵੀ ਰਾਤੋਂ ਰਾਤ ਕਰਾਵਾਂ। ਸਵੇਰ 10 ਵਜੇ ਤੂੰ ਫਲੈਟ ਬਹਿ ਜਾਵੇਂ। ਤੂੰ ਮੇਰੀ ਗੱਲ ਸੁਣ ਲੈ ਮੈਨੂੰ 3-4 ਘੰਟੇ ਤੇ ਮੈਂ ਕਿਤੋਂ ਨਾ ਕਿਤੋਂ ਇੰਤਜ਼ਾਮ ਕਰ ਲਵਾਂਗਾ ਪੈਸਿਆਂ ਦਾ 3-4 ਘੰਟੇ ਨਹੀਂ 2 ਘੰਟੇ ਬਹੁਤ 2 ਹੈ। ਘੰਟੇ ਚ ਮੈਂ ਕੋਸ਼ਿਸ਼ ਕਰਦਾ ਤੂੰ ਇਦਾਂ ਕਰ ਤੂੰ ਇੱਥੇ ਖਲੋ ਮੈਂ ਇੰਤਜ਼ਾਮ ਕਰਕੇ ਆਇਆ ਰਾਸ਼ਦ ਇਹ ਨਾ ਹੋਵੇ, ਮੈਂ ਤੈਨੂੰ ਦੱਸ ਦਿੱਤਾ ਹੀ। ਨਹੀਂ ਮੈਂ ਲੈ ਕੇ ਆਵਾਂਗਾ ਯਾਰ ਮੈਂ ਲੈ ਕੇ ਆਵਾਂਗਾ ਤੂੰ 5 ਲੱਖ ਦੇਣਾ ਵਾ ਤੇ ਤੂੰ ਨਿਕਾਇਆ ਆਵਾ, ਸਮਝ ਲੈ। ਤੂੰ ਉਹ ਅਦਾਰੇ ਜਿਨ੍ਹਾਂ ਚ 5 ਲੱਖ ਰੁਪਏ ਦੇਣਾ ਨਾ ਉਹ ਅਦਾਰੇ ਖੁੱਲੇ ਰੱਖੀ, ਉਹ ਅਦਾਰੇ ਨਾ ਬੰਦ ਕਰਨ ਦੇਈ ਕੁੜੀ ਦੇਖੀ, ਤੂੰ ਕੁੜੀ ਦੇਖੀ ਨਾ, ਕੁੜੀ ਦੇਖੀ ਨਾ। ਓਏ ਕੁੜੀ ਤੇ ਮੇਰਾ ਦਿਲ ਕਰਦਾ ਮੈਂ ਤੈਨੂੰ ਸਾਰੀ ਜ਼ਿੰਦਗੀ ਦੀ ਕਮਾਈ ਦੇ ਦੇਵਾਂ ਤੂੰ ਜਿੱਦਾਂ ਦੀ ਕੁੜੀ ਬਸ ਤੂੰ 5 ਲੱਖ ਕਰ ਲਾ ਔਖੇ ਸੌਖੇ ਮੈਂ ਹੋ ਲੈ ਕੇ। ਕੇ ਆਇਆ ਮੈਂ ਲੈ ਕੇ ਆ ਜਾ ਦਵਾ ਦਵਾ ਜਾ। ਓ ਯਾਰ ਸਮੀ ਯਾਰ ਮੈਂ ਸਾਰੇ ਪਿੰਡ 'ਚ ਤੈਨੂੰ ਲੱਭਦਾ ਫਿਰਦਾ ਵਾਂ। ਕਿਉਂ ਮੈਂ ਤੇਰਾ ਕੀ ਲੈ ਕੇ ਨਸਿਆ ਵਾਂ? ਉਹ ਨਹੀਂ ਸਮੀ ਉਹ ਪਤਾ ਕੀ ਗੱਲ ਆ ਮੈਨੂੰ ਨਾ ਯਾਰ 5 ਲੱਖ ਰੁਪਈਆ ਚਾਹੀਦਾ ਵਾ। ਤੂੰ ਕਰਨਾ 5 ਲੱਖ ਰੁਪਏ 5 ਲੱਖ ਯਾਰ ਉਹ ਆਪਣਾ ਦੋਸਤ ਨੀਗਾ ਇੰਬਲੀ, ਉਹਨੇ ਕਿਹਾ ਕਿ ਤੈਨੂੰ ਮੈਂ ਬਾਹਰ ਭੇਜ ਦੇਣਾ ਵਾ, ਇੱਥੇ ਅਦਾਰਿਆਂ ਦੇ ਵਿੱਚ ਹੀ ਦੇਣਾ ਵਾ। ਇਹ ਉਹ ਤਾਂ ਫਰਾਡੀਆ ਵਾ, ਤੂੰ ਉਹਦੇ ਹੱਥ ਕਿਤੇ ਚੜ ਗਿਆ। ਉਹ ਨਹੀਂ ਐਵੇਂ ਫਰਾਡੀ ਆ, ਮੇਰਾ ਦੋਸਤ ਵਾ, ਉਹਨੇ ਮੇਰੀ ਇੰਨੀ ਹੈਲਪ ਕੀਤੀ ਆ, ਮੇਰਾ ਕਿਤੇ ਵਿਆਹ ਕਰਾਉਣ ਲੱਗਾ ਵਾ। ਕਿੱਥੇ ਵਿਆਹ ਕਰਾਉਣ ਲੱਗਾ? ਨਹੀਂ ਉਹਨੇ ਬਾਹਰ ਭੇਜ ਦੇਣਾ ਵਾ ਮੈਨੂੰ। ਉਹ ਤੈਨੂੰ ਤੇ ਪਿੰਡ 'ਚ ਕੋਈ ਰਿਸ਼ਤਾ ਨਹੀਂ ਦੇਣਾ, ਤੈਨੂੰ ਕਿੱਥੇ ਬਾਹਰ ਘਲਾ ਦੇਣਾ ਉਹਨੇ? ਨਹੀਂ ਉਹ ਨਹੀਂ ਉਹਨੇ ਮੇਰੇ ਨਾਲ ਵਾਅਦਾ ਕੀਤਾ ਵਾ, ਉੱਥੇ ਉਹਦੇ ਤਾਏ ਦੀ ਕੁੜੀ ਦੀ ਸਹੇਲੀ ਆ। ਉਹਦੇ ਕੋਲ ਬਾਜਾ, ਉਹਨੇ ਪਹਿਲੇ 2-3 ਬੰਦਿਆਂ ਨੂੰ ਗੇੜਾ ਦਿੱਤਾ ਹੋਇਆ ਵਾ। ਤੂੰ ਕਿਉਂ ਨਹੀਂ ਗੱਲ ਸਮਝਣ ਦਿਆ? ਤੂੰ ਤਾਂ ਛੱਡਦਾ ਵਾ, ਮੈਂ ਬਾਹਰ ਚਲੇ ਜਾਣਾ, ਤੂੰ ਇੱਥੇ ਲੋਕਾਂ ਨੂੰ ਪੁੱਛੀ ਜਾਣਾ ਪਾਣੀ ਲਾਇਆ ਕਿ ਨਹੀਂ ਲਾਇਆ, ਪਾਣੀ ਲਾਇਆ ਕਿ ਨਹੀਂ ਲਾਇਆ। ਤੂੰ ਬਾਹਰ ਚਲਾ ਗਿਆ ਨਾ, ਇਹ ਮੈਂ ਕਿੱਲਾ ਤੇਰੇ ਨਾਲ ਲਵਾ ਦਾਂਗਾ। ਤੂੰ ਨਹੀਂ ਪੈਸੇ ਦੇਣਾ ਨਾ ਦੇ, ਮੇਰਾ ਦਿਲ ਤੇ ਨਾ ਤੋੜ। ਤੇਰਾ ਦਿਲ, ਤੇਰੀਆਂ ਪਸਲੀਆਂ ਵੀ ਟੁੱਟਣੀਆਂ ਜਦੋਂ ਉਹਨੇ ਤੈਨੂੰ ਗੇੜਾ ਦੇ ਕੇ ਚੱਲ ਜਾਣਾ। ਫਸਲਾ ਦੇ ਕੇ ਨਾ ਦੇ ਤੂੰ ਪੈਸੇ, ਤੇਰੇ ਪੈਸਿਆਂ ਦੀ ਮੈਨੂੰ ਲੋੜ ਨਹੀਂ ਹੈ। 5 ਲੱਖ ਦਾ ਇੰਤਜ਼ਾਮ ਕਿੱਥੋਂ ਕਰਾਂ ਯਾਰ, ਸਮੀ ਨੇ ਵੀ ਨਾ ਕਰ ਦਿੱਤੀ। ਸਮੀ ਤਾਂ ਮੈਨੂੰ ਪਹਿਲਾਂ ਹੀ ਯਕੀਨ ਸੀ ਉਹਨੇ ਕੋਈ ਸ਼ੈ ਨਹੀਂ ਦੇਣੀ। ਹਾਏ ਆਇਓ ਜਲਦੀ, ਮੇਰੇ ਸਿਰ 'ਚ ਦਰਦ ਹੋਣ ਡਈ ਆ। ਕਿੱਧਰ ਨੂੰ ਚੱਲਾ ਜੋੜਾ ਹੈ? ਹਾਂਜੀ ਹੁਣ ਤੈਨੂੰ ਪੁੱਛ ਕੇ ਫਿਰਨਾ ਸੀ, ਚਲੋ ਉਹਦੀ ਤਬੀਅਤ ਨਹੀਂ ਠੀਕ, ਡਾਕਟਰ ਕੋਲ ਲੈ ਕੇ ਚੱਲਾਂ, ਬਲਕਿ ਤੂੰ ਨਾਲ ਜਾ। ਨਹੀਂ ਮੇਰੇ ਕੋਲ ਟਾਈਮ ਨਹੀਂ ਹੈ, ਮੈਂ ਕਿੱਥੇ ਜਾਵਾਂ, ਤੁਸੀਂ ਆਪ ਜਾਓ।
ਓਏ ਕੁੱਤਿਆ ਚੱਲ ਜਾ, ਮੇਰੀ ਤਬੀਅਤ ਠੀਕ ਨਹੀਂ ਹੈਗੀ, ਉਹਦੇ ਨਾਲ ਜਾ ਤੇਰਾ ਇਹ ਵੀ ਨਹੀਂ ਠੀਕ ਹੈਗੀ, ਮੈਂ ਮੇਰੀ ਆਪਣੀ ਤਬੀਅਤ ਉਹਦੀ ਖਰਾਬ ਟਿੱਕੀ ਨਹੀਂ ਠੀਕ ਰਹਿੰਦੀ, ਆਈਓ ਤੁਸੀਂ ਤੇ ਆਓ ਮੇਰੇ ਨਾਲ। ਚੱਲ ਯਾਰ ਤੁਰ। ਇਹਨੂੰ ਕਹਿਣਾ ਨਾ ਤੁਸੀਂ ਸਾਡੇ ਗਿੱਟੇ ਗੋਡਿਆਂ ਜੋਗੇ ਛੱਡ ਦਿੱਤਾ। ਜਦੋਂ ਦਿਲ ਕਰਦਾ ਤਬੀਅਤ ਖਰਾਬ ਕਰਕੇ ਬਹਿ ਜਾਂਦੀ ਆ, ਫਿਰ ਡਰਾਮੇ ਕਰਦੀ ਹੈ, ਸਾਰੇ ਡਰਾਮੇ ਕਰਦੀ ਹੈ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ 5 ਲੱਖ ਦਾ ਮੈਂ ਕੀ ਕਰਾਂ, ਇਹ ਕਿੱਥੋਂ ਆਊਗਾ 5 ਲੱਖ ਰੁਪਏ 2 ਓਏ 5 ਲੱਖ ਰੁਪਏ ਤੇ ਉਹ ਸਾਹਮਣੇ ਖੜਾ, ਘਰ 'ਚ ਵੀ ਕੋਈ ਨਹੀਂ, ਉਹਨਾਂ ਨੂੰ ਕਹਿ ਦਾਂਗੇ ਕਿ ਚੋਰੀ ਹੋ ਗਈ, ਪਰ ਇਹ ਮੇਰੇ ਕੋਲੋਂ ਲਏਗਾ ਕੌਣ? ਉਹ ਹਾਂ, ਉਹ ਸ਼ਬਾਜ਼ ਮੇਰੇ ਕੋਲੋਂ ਲਊਗਾ, ਕਿਉਂਕਿ ਇਦਾਂ ਦੇ ਜਾਨਵਰ ਚੋਰੀ ਦੇ ਨਾ ਉਹ ਲੈਂਦਾ ਹੁੰਦਾ। ਉਹਨੂੰ ਫੋਨ ਕਰਦਾ। ਹੈਲੋ, ਹਾਂ ਸ਼ਬਾਜ਼ ਸਾਹਿਬ, ਕੰਮ ਆ ਇੱਕ ਤੁਹਾਡੇ ਨਾਲ। ਹਾਂਜੀ, ਜਾਨਵਰ ਆ ਯਾਰ, ਇੱਕ ਬਸ ਨਾ ਐਮਰਜੈਂਸੀ ਪੈ ਗਈ ਆ ਕਿ ਪੈਸੇ ਬਹੁਤ ਜ਼ਰੂਰੀ ਚਾਹੀਦੇ ਆ, ਤੇ ਨਹੀਂ ਭਰਾ ਮੇਰੇ ਨੇ ਕਿਹਾ ਵਾ, ਮੇਰੇ ਭਰਾ ਨੇ ਤੇ ਭਰਜਾਈ ਨੇ ਕਿਹਾ ਵਾ। ਹਾਂ ਤੁਸੀਂ ਆ ਜਾਓ, ਬਸ ਦੇਖ ਲਓ ਜਾਨਵਰ ਜਿੱਦਾਂ ਦਾ ਵੀ ਹੈ, ਤੁਸੀਂ ਪਰ ਮੈਨੂੰ ਪੈਸੇ ਜ਼ਰੂਰੀ ਚਾਹੀਦੇ ਨੇ ਸਾਨੂੰ, ਤੇ ਜੇ ਤੁਸੀਂ ਲੇਟ ਹੋ ਗਏ ਤਾਂ ਮੈਂ ਇਹ ਨਾ ਹੋਵੇਗਾ ਕਿਸੇ ਹੋਰ ਨੂੰ ਜਾਨਵਰ ਵੇਚ ਦਾਂ। ਫਟਾਫਟ ਆ ਜਾਓ, ਜਿੰਨੀ ਜਲਦੀ ਆ ਸਕਦੇ ਹੋ ਆਪਣਾ ਜਾਨਵਰ ਲੈ ਜਾਓ, ਕਿਉਂਕਿ ਮੈਂ 3-4 ਜਗ੍ਹਾ ਤੋਂ ਫੋਨ ਕੀਤਾ ਵਾ, ਜਿਹੜਾ ਪਹਿਲੇ ਆ ਗਿਆ ਆਪਾਂ ਉਹਨੂੰ ਦੇ ਦੇਣਾ ਵਾ। ਹਾਂਜੀ, ਕਿਉਂਕਿ ਅਸੀਂ ਅਸੂਲ ਦੇ ਪੱਕੇ ਹਾਂ। ਆਈ ਲੈ, ਇਹ ਤੇ ਅੱਗੇ ਇਦਾਂ ਦੀਆਂ ਚੀਜ਼ਾਂ ਲੱਭਦਾ ਫਿਰਦਾ ਕਿ ਚੋਰੀ ਦੀ ਸ਼ੈ ਲੱਭ ਜਾਵੇ, ਕੋਈ ਆਇਆ ਨਹੀਂ ਹਜੇ ਤੱਕ। ਇਹ ਨਾ ਹੋਵੇ ਕਿ ਲਾਲਾ ਆ ਜਾਵੇ ਅਤੇ ਮੁੜ ਕੇ ਵੇਚਣੀ ਬਹੁਤ ਔਖੀ। ਇਹ ਤੇ ਆ ਜਾਂਦਾ ਹੁੰਦਾ, ਇਹ ਤੇ ਮਿੰਟ ਲਾਉਂਦਾ ਹੁੰਦਾ ਇਦਾਂ ਦਾ ਛਾਵਾਂ। ਇਹ ਤੇ ਯਾਰ ਕਿੱਥੇ ਰਹਿ ਗਏ ਅਸੀਂ ਭਾਈ? ਭਾਈ ਵੇਖ ਕਿੱਡੀ ਕਾਲੀ ਨਾਲ ਆਇਆ ਵਾ ਯਾਰ ਉਹ ਨਾ ਪਤਾ ਕੀ ਆ ਜਾਨਵਰ ਆ ਤੇ ਭਾਈ ਸੇਲ ਕਰਨਾ ਵਾ, ਤੇ ਪੈਸੇ ਤੈਨੂੰ ਐਮਰਜੈਂਸੀ ਚਾਹੀਦੇ। ਹੌਸਲੇ ਨਾਲ ਬਹਿ ਕੇ ਨਹੀਂ ਉਹ ਗੱਲਾਂ ਬਾਅਦ ਚ ਕਰ ਜਾਨਵਰ ਲਾਂਗੇ। ਕਿਤੇ ਆਖਰੀ ਦਮਾਂ ਤੇ ਆ, ਮਤਲਬ ਨਹੀਂ ਪਤਾ ਕੀ ਗੱਲ ਆ, ਸਾਨੂੰ ਜਲਦੀ ਚਾਹੀਦੇ ਆ। ਬਹਿ ਗੱਲ ਕਰ, ਕੀ ਹੋਇਆ ਹੁਣ ਮੈਨੂੰ ਦੱਸ। ਪਤਾ ਕੀ ਹੈ, ਸਾਨੂੰ ਐਮਰਜੈਂਸੀ ਲੋੜ ਪੈ ਗਈ ਪੈਸਿਆਂ ਦੀ, ਹਾਂ ਤੇ ਭਰਾ ਮੇਰਾ ਕਹਿੰਦਾ ਵੀ ਤੂੰ ਭਾਈ ਆ ਜਾਨਵਰ ਵੇਚ ਲਾ। ਖੈਰ ਅੱਡੀ ਕਾਹਦੀ ਕਾਲੀ ਤੈਨੂੰ? ਪਰ ਮੇਰੀ ਨਾ ਭਰਜਾਈ ਦੀ ਤਬੀਅਤ ਬਹੁਤ ਖਰਾਬ ਆ, ਡਾਕਟਰਾਂ ਨੇ ਕਿਹਾ ਕਿ ਕਿਤੋਂ ਨਾ ਕਿਤੋਂ 5 ਲੱਖ ਰੁਪਇਆ ਲੈ ਕੇ। ਹਾਂ, ਉਹਦੇ ਸਿਰ ਦਰਦ ਬਹੁਤ ਹੁੰਦੀ ਸੀ, ਪਤਾ ਨਹੀਂ ਉਹਦੇ ਸਿਰ 'ਚ ਕੋਈ ਸ਼ੈ ਪੈਣੀ ਆ। ਉਹ 4.5 ਲੱਖ ਦੀ ਉਹ, ਚਲੋ 50,000 ਰੁਪਇਆ ਕੋਲ ਵੀ ਹੋਣਾ ਚਾਹੀਦਾ। ਆ ਵਾ ਹੁਣ ਗਾ ਆ ਜਾਨਵਰ ਤੈਨੂੰ ਲਿਆ ਮੇਰੇ ਕੋਲ ਪਿੱਛੇ ਡੇਰੇ ਦੇ ਕਿੱਲੇ ਦੇ ਬੰਦ, ਤੈਨੂੰ ਮੈਂ ਪੈਸੇ ਦਵਾਂ। ਲੈ ਤੁਸੀਂ ਆ ਜਾਓ, ਲੈ ਕੇ ਆ ਜਲਦੀ ਜਲਦੀ। ਚਲੋ ਜੀ। ਸਵੇਰ ਦੇ ਪੈਸੇ ਉਹਨੂੰ ਦਿੱਤੇ ਆ, ਹਜੇ ਤੱਕ ਉਹਦਾ ਫੋਨ ਹੀ ਨਹੀਂ ਖੁੱਲਾ, ਫੋਨ ਸੁਣਨ ਨਹੀਂ ਡਿਆ, ਪਤਾ ਨਹੀਂ ਕੀ ਹੈ, ਪਤਾ ਨਹੀਂ ਸਿਗਨਲ ਨਹੀਂ ਆਉਣ ਡੇ, ਕਿਤੇ ਐਸੇ ਕਿਤੇ ਭੋਰੇ ਦੇ ਵਿੱਚ ਵੜਿਆ ਵਾ। ਕਿ ਕਮ ਸੇ ਕਮ ਫੋਨ ਤੇ ਆਨ ਕਰਨਾ ਚਾਹੀਦਾ ਵਾ। ਮੈਨੂੰ ਡਰ ਜਾ ਲੱਗਣ ਡਿਆ ਕਿਤੇ ਸਾਰਿਆਂ ਦੀਆਂ ਗੱਲਾਂ ਸੱਚ ਨਾ ਹੋ ਜਾਣ। ਸਾਰਿਆਂ ਨੇ ਮੈਨੂੰ ਰੋਕਿਆ ਇਸ ਗੱਲ ਤੋਂ। ਫੋਨ ਨਹੀਂ ਚੱਲਣ ਡਿਆ, ਇਹ ਮੇਰੇ ਨਾਲ ਕਿਤੇ ਵਾਕਈ ਫਰਾਡ ਤਾਂ ਨਹੀਂ ਹੋ ਗਿਆ। ਇੱਕ ਵਾਰੀ ਹੋਰ ਮਿਲਾ ਕੇ ਦੇਖ ਲਾ, ਸ਼ਾਇਦ। आपका मतलूबा नंबर इस वक्त बंद है, बराए मेहरबानी कुछ देर बाद कोशिश कीजिए। ਓਏ ਗਾਂ ਵੀ ਗਈ, ਭਰਾ ਨੇ ਤਾਂ ਮੈਨੂੰ ਛੱਡਣਾ ਹੀ ਨਹੀਂ ਜੇ ਉਹਨੇ ਗਾਂ ਘਰ 'ਚ ਨਾ ਵੇਖੀ। ਭਾਈ ਗੜਜੀਲੇ ਬਸ ਯਾਰ, ਹਨਾ ਅੱਲਾ ਬਿਹਤਰ ਹੀ ਕਰੇ ਯਾਰ ਤੁਹਾਡੇ ਵਾਸਤੇ, ਮੈਂ ਤੇ ਦੁਆ ਕਰਦਾ ਹਾਂ ਯਾਰ। ਬਸ ਪੁੱਤ ਕੀ ਕਰੀਏ ਵੀਰੇ, ਕੀ ਬਣੇਗਾ? ਆ ਜਾ ਤੇਰਾ ਇੰਤਜ਼ਾਰ ਕਰ ਰਹੇ ਆ। ਇੱਧਰ ਆ ਜਾ ਓਏ, ਨਹੀਂ ਤੂੰ ਹਰਕਤਾਂ ਕਰੀ ਫਿਰਦਾ ਨਾ, ਤੇਰਾ ਇਲਾਜ ਕਰਨਾ ਪੈਣਾ ਮੈਨੂੰ। ਇੱਥੇ ਬਹਿ ਚੱਲ ਭਾਈ, ਕੋਈ ਨਹੀਂ ਯਾਰ, ਬਹਿਣ ਦੇ ਓ ਯਾਰ, ਬਹਿ ਜੇ, ਰੋਕਿਆ ਇਹ ਹੁਣ ਭਾਜੀ ਕੀ ਕਰਨਾ ਆ? ਮੈਂ ਦੱਸਦਾ ਵਾ, ਬਹਿ ਜਾ ਯਾਰ, ਬਹਿ ਜਾ, ਤਸੱਲੀ ਨਾਲ ਗੱਲ ਸੁਣ ਲਾ। ਆ ਜਿਹੜੀ ਤੂੰ 9 ਲੱਖ ਦੀ ਗਾਂ 5 ਲੱਖ 'ਚ ਮੈਨੂੰ ਵੇਚ ਆਇਆ ਵਾ, ਆ ਤੇਰੇ ਭਰਾ ਦਾ ਸਿਰਫ ਮੈਨੂੰ ਮੂੰਹ ਮਾਰਿਆ ਕਿ ਜਿਹੜੀ ਮੈਂ ਵਾਪਸ ਲਿਆ ਕੇ ਫਿਰ ਕਿੱਲੇ ਤੇ ਬੰਨ ਦਿੱਤੀ ਆ। ਆ ਜਿਹੜੀਆਂ ਜਲਦਬਾਜ਼ੀਆਂ ਦੇ ਕੰਮ ਆ ਨਾ, ਇਹ ਫਾਇਦੇਮੰਦ ਨਹੀਂ ਹੁੰਦੇ, ਇਹਨਾਂ 'ਚ ਹਮੇਸ਼ਾ ਇੰਝ ਹੀ ਹੁੰਦਾ ਵਾ। ਭਾਜੀ ਹਾਂਜੀ, ਮੇਰੇ ਕੋਲ ਵਾਕਈ ਬਹੁਤ ਵੱਡੀ ਗਲਤੀ ਹੋ ਗਈ, ਮੈਂ ਤੁਹਾਡੀ ਕੋਈ ਗੱਲ ਨਹੀਂ ਮੰਨੀ, ਤੇ ਮੈਂ ਬਸ ਉਹਦੀਆਂ ਗੱਲਾਂ ਤੇ ਇਤਬਾਰ ਕਰ ਬੈਠਾ। ਮੈਂ 5 ਲੱਖ ਰੁਪਏ ਜਿਹੜਾ ਕਿ ਉਹਨੂੰ ਇੰਬਲੀ ਨੂੰ ਦੇ ਬੈਠਾ, ਤੇ ਉਹ ਹਜੇ ਦਾ ਸਵੇਰ ਦਾ ਫੋਨ ਨਹੀਂ ਮੇਰਾ ਸੁਣਨ ਡਿਆ। ਮੈਨੂੰ ਲੱਗਦਾ ਵਾਕਈ ਮੇਰੇ ਨਾਲ ਫਰਾਡ ਹੋ ਗਿਆ ਭਾਜੀ। ਤੁਹਾਨੂੰ ਮੈਂ ਕਿਹਾ ਸੀ ਨਾ ਫਰਾਡ ਕਰਕੇ ਜਾਏਗਾ। ਉਹ ਤੈਨੂੰ ਭਰਾ ਦੀ ਕੋਈ ਫਿਕਰ ਨਹੀਂ ਹੈ? ਘਰ ਦਾ ਦੁੱਧ ਵੀ ਤੂੰ ਵੇਚ ਚੱਲਾਂ, ਅਸੀਂ ਮਗਰੋਂ ਕੀ ਕਰਨਾ ਸੀ? ਹੈ ਤੈਨੂੰ ਕਿਹਾ ਸੀ ਇਹ ਕੰਮ ਫਰਾਡ ਹੋਣਾ ਹੈ ਤੇਰੇ ਨਾਲ। ਉਹ ਤਾਂ ਭਲਾ ਮਾਨਸ ਨਿਕਲਿਆ ਬੰਦਾ, ਸ਼ਰੀਫ ਆਦਮੀ ਨਿਕਲਿਆ, ਵੀ ਉਹਨੇ ਮੱਝ ਲਿਆ ਕੇ ਸਾਨੂੰ ਵਾਪਸ ਕਰ ਦਿੱਤੀ। ਉਹ ਤੂੰ ਤਾਂ ਕੁੱਤੇ ਸਾਡੇ ਵੱਲੋਂ ਵੇਚ ਦਿੱਤੀ ਸੀ ਨਾ। ਭਾਜੀ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ, ਮੈਂ ਤੁਹਾਡੇ ਕੋਲੋਂ ਮਾਫੀ ਮੰਗਦਾ। ਅੱਜ ਤੋਂ ਬਾਅਦ ਮੈਂ ਕੋਈ ਵੀ ਇਦਾਂ ਦਾ ਕੰਮ ਨਹੀਂ ਕਰਾਂਗਾ, ਤੇ ਹੁਣ ਸਾਰੀ ਜ਼ਿੰਦਗੀ ਜਿੱਦਾਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ। ਚਲੋ ਭਾਈ ਗੜਗੀਲੇ, ਤੇ ਬੜਾ ਚੰਗਾ ਹੋ ਗਿਆ, ਬੰਦੇ ਤੁਹਾਡੇ ਨੂੰ ਸਮਝ ਆ ਗਈ ਮਾਸ਼ਾਅੱਲਾ। ਚਲੋ ਸ਼ੁਕਰ ਹੈ, ਹੁਣ ਉਸ ਤਰ੍ਹਾਂ ਹੀ ਕਰਾਂਗਾ ਨਾ ਜਿਸ ਤਰ੍ਹਾਂ ਅਸੀਂ ਕਵਾਂਗੇ। ਹਾਂਜੀ, ਹੁਣ ਮੈਂ ਤੇਰਾ ਉਹਦੇ ਨਾਲ ਹੀ ਵਿਆਹ ਕਰਾਣਾ, ਉਹੀ ਕੁੜੀ ਨਾਲ। ਉਹ ਕਾਲੀ ਜੀ ਨਾਲ ਆਹੋ, ਮੈਂ ਬਾਹਰ ਹੀ ਜਾਣਾ ਵਾ। ਹੈਲੋ, ਓਏ ਪਾੜੇ ਨੂੰ ਓਏ।